ਸਾਈਕੋਲੋਜਿਸਟ ਜਦੋਂ ਕਿਸੇ ਦੇ ਨਾਲ ਬੈਠਦਾ ਹੈ ਤੇ ਸਭ ਤੋਂ ਪਹਿਲੇ ਕਿਸੇ ਦੀ ਪਰਸਨੈਲਿਟੀ ਦੇ ਵਿੱਚ ਕੀ ਆਬਜ਼ਰਵ ਕਰਦਾ ਹੈ? ਉਹਦੀਆਂ ਅੱਖਾਂ, ਉਹਦੀ ਬਾਡੀ ਲੈਂਗੁਏਜ, ਜਾਂ ਉਹਨੇ ਕਲਰ ਕੀ ਪਾਇਆ, ਕੀ ਚੀਜ਼ ਆਬਜ਼ਰਵ ਕਰਦਾ? ਸਭ ਤੋਂ ਪਹਿਲੇ ਮਤਲਬ ਫੇਸ ਜਿਹੜਾ ਨਾ ਉਹ ਤੁਹਾਡੀ ਬਾਡੀ ਦਾ ਸਟਰਕਚਰ ਆ ਕਿ ਫੇਸ ਤੋਂ ਤੁਸੀਂ ਕਿਸ ਤਰ੍ਹਾਂ ਲੱਗ ਰਹੇ, ਆਈਜ਼, ਲਿਪਸ, ਮਤਲਬ ਇੱਕ ਮਤਲਬ ਫੇਸ ਦਾ ਵੀ ਇੱਕ ਹੁੰਦਾ ਨਾ ਕਿ ਉਸ ਤੋਂ ਆਬਜ਼ਰਵ ਕਰੀਦਾ ਕਿ ਪੇਸ਼ੈਂਟ ਜਾਂ ਪਰਸਨ ਜੋ ਹੈ ਉਹ ਕਿਸ ਤਰ੍ਹਾਂ ਲੱਗ ਰਿਹਾ ਵਾ। ਅਗਰ ਉਹਦੀਆਂ ਮਤਲਬ ਅੱਖਾਂ 'ਚ ਉਦਾਸੀ ਆ ਕੋਈ ਚੀਜ਼ ਆ, ਫਿਰ ਕਲਰ ਕਿਸ ਤਰ੍ਹਾਂ ਚੂਜ਼ ਕੀਤਾ ਵਾ, ਕਿਹੜੇ ਕਲਰ 'ਚ ਆਇਆ, ਪੋਸਚਰ ਉਹਦਾ ਬੈਠਣੇ ਦਾ, ਸਿਟਿੰਗ ਪਲਾਨ ਕਿਸ ਤਰ੍ਹਾਂ ਵਾ। ਅਕਸਰ ਪੇਸ਼ੈਂਟ ਆਉਂਦੇ ਆ, ਮੈਡਮ ਥੱਕ ਗਏ, ਮੈਡਮ ਪਾਇਆ ਚਾਏ ਪਿਲਾ ਦਿਓ, ਮੈਡਮ ਕੁਛ ਹੋ ਗਿਆ, ਕਿ ਮਤਲਬ ਉਹਨਾਂ ਦੇ ਬੋਲਣੇ ਦਾ ਸਟਾਈਲ ਆ, ਸਾਰੀਆਂ ਚੀਜ਼ਾਂ ਜਿਹੜੀਆਂ ਨਾ ਆਬਜ਼ਰਵ ਹੈ। ਬਾਅਦ 'ਚੋਂ ਪੇਸ਼ੈਂਟ ਕੋ ਹਿਸਟਰੀ ਲਈਦੇ ਆ। ਸਭ ਤੋਂ ਪਹਿਲੇ ਉਹਦੀ ਬਾਡੀ ਲੈਂਗੁਏਜ ਆਤੀ ਹੈ ਕਿ ਕਿਸ ਤਰੀਕੇ ਨਾਲ ਉਹ ਗੱਲ ਕਰ ਰਿਹਾ ਵਾ, ਉਹਦੇ ਗੱਲ ਕਰਨੇ ਦਾ ਅੰਦਾਜ਼ ਕਿਸ ਤਰ੍ਹਾਂ ਵਾ, ਉਹਦੇ ਬੈਠਣੇ ਦਾ ਸਟਾਈਲ ਕਿਸ ਤਰ੍ਹਾਂ ਵਾ, ਉਹ ਕਿਸ ਤਰ੍ਹਾਂ ਕੋਈ ਚੀਜ਼ ਜਿਹੜੀ ਆ ਮੰਗਵਾ ਰਿਹਾ ਵਾ, ਕਿਆ ਚੀਜ਼ ਜਿਹੜੀ ਆ ਉਹ ਕਮਿਊਨੀਕੇਟ ਕਰ ਰਿਹਾ। ਅੱਛਾ ਫਤੀਆ, ਹੁਣ ਅਸੀਂ ਅੱਗੇ ਸਵਾਲ ਬਹੁਤ ਕਰਾਂਗੇ, ਬਟ ਮੈਂ ਚਾਹੁੰਦੀ ਹਾਂ ਕਿਉਂਕਿ ਆਫ ਕੋਰਸ ਤੁਸੀਂ ਪ੍ਰੈਕਟਿਸ ਵੀ ਕਰਦੇ ਪਏ ਹੋ, ਕੋਈ ਬਹੁਤ ਹੀ ਅਜੀਬੋ ਗਰੀਬ ਵਾਕਿਆ ਸੁਣਾਓ। ਕੋਈ ਅਜੀਬੋ ਗਰੀਬ ਲਾਈਫ ਦਾ ਮਾਰਿਆ ਹੋਇਆ ਪੇਸ਼ੈਂਟ ਤੇ ਤੁਹਾਡੇ ਟ੍ਰੀਟਮੈਂਟ ਤੋਂ ਬਾਅਦ ਉਹਨੂੰ ਦੂਸਰੀ ਜ਼ਿੰਦਗੀ ਮਿਲੀ। ਅੱਛਾ, ਬਹੁਤ ਸਭ ਤੋਂ ਪਹਿਲਾਂ ਤਾਂ ਦੱਸਣਾ ਹੈ ਕਿ ਉਹਨੂੰ ਪ੍ਰੋਬਲਮ ਕੀ ਸੀ, ਤੁਸੀਂ ਟ੍ਰੀਟਮੈਂਟ ਕਿੰਜ ਦਿੱਤਾ ਤੇ ਅੱਜ ਉਹਦੇ ਕੀ ਹਾਲਾਤ ਨੇ? ਅੱਛਾ, ਇੱਕ ਬੱਚਾ ਆਇਆ ਸੀ, ਉਹ ਮਤਲਬ ਹਕਲਾਂਦਾ ਸੀ, ਉਹਦੀ 9th ਕਲਾਸ ਦਾ ਸਟੂਡੈਂਟ ਸੀ। ਮਤਲਬ ਉਹਨੂੰ ਸਾਰੇ ਜਿਹੜੇ ਕਹਿ ਰਹੇ ਸੀ ਕਿ ਨਹੀਂ ਤੂੰ ਕਦੀ ਨਹੀਂ ਠੀਕ ਹੋ ਸਕਦਾ, ਕਦੀ ਵੀ ਠੀਕ ਨਹੀਂ ਹੋ ਸਕਦਾ, ਲੇਕਿਨ ਉਹ 9th ਕਲਾਸ ਦਾ ਸਟੂਡੈਂਟ ਸੀ। ਉਹ ਪਹਿਲਾ ਮੈਂ ਆਪਣਾ ਪੇਸ਼ੈਂਟ ਦੇਖਿਆ ਜਿਸ 'ਚ ਇੰਨੀ ਵਿਲ ਪਾਵਰ ਸੀ ਕਿ ਉਹ ਵਿਦਨ 6 ਮੰਥ ਬਿਲਕੁਲ ਠੀਕ ਹੋ ਗਿਆ। ਔਰ ਉਹਨੂੰ ਮੈਂ ਸਭ ਤੋਂ ਬੜੀ ਮੋਟੀਵੇਸ਼ਨ ਕਹਿ ਦਿੱਤੀ ਹ੍ਰਿਤਿਕ ਰੋਸ਼ਨ ਦੀ। ਮੈਂ ਕਿਹਾ ਹ੍ਰਿਤਿਕ ਰੋਸ਼ਨ ਤੂੰ ਜਾਣਦਾ? ਕਹਿੰਦਾ ਜੀ। ਮੈਂ ਕਿਹਾ ਉਹਦੇ ਗਾਣੇ ਸਭ ਕੁਛ ਕਿ ਮਤਲਬ ਉਹ ਐਕਸਟਰਾ ਜਿਹੜਾ ਨਾ ਹਾਈ ਲੈਵਲ 'ਚ ਸਟੈਮਰਿੰਗ 'ਚ ਸੀ, ਤੂੰ ਤਾਂ ਕੁਛ ਵੀ ਨਹੀਂ, ਕੋਸ਼ਿਸ਼ ਤਾਂ ਕਰ, ਬੋਲਣਾ ਸ਼ੁਰੂ ਤਾਂ ਕਰ। ਉਹ ਬੱਚੇ ਨੇ ਬਹੁਤ ਮਿਹਨਤ ਕੀਤੀ, ਫੈਮਿਲੀ ਵੀ ਥੋੜੀ ਸਪੋਰਟਿਵ ਸੀ ਤੇ ਉਹਦੀ ਵਜ੍ਹਾ ਨਾਲ ਬੱਚੇ ਨੇ ਬਹੁਤ ਜਲਦੀ ਗਰੋ ਕੀਤਾ ਤੇ ਅਲਹਮਦੁਲਿਲਾ ਬੱਚਾ ਜਿਹੜਾ ਨਾ ਬਿਲਕੁਲ ਪਰਫੈਕਟ ਹੋ ਗਿਆ। ਕਿ ਉਹ ਬੱਚਾ ਜਿਹੜਾ ਨਾ ਰੋਲ ਮਾਡਲ ਆ। ਅੱਜ ਜਿੰਨੇ ਵੀ ਸਾਈਕੋਲੋਜੀ ਦੇ ਜਾਂ ਸਪੀਚ ਦੇ ਇਸ਼ੂ ਨਾ ਇਹਨਾਂ 'ਚ ਤੁਹਾਡੀ ਵਿਲ ਪਾਵਰ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਖੁਦ ਕਿੰਨੀ ਜਲਦੀ ਠੀਕ ਹੋਣਾ ਚਾਹੁੰਦੇ ਆ। ਜੇ ਤੁਸੀਂ ਖੁਦ ਮਤਲਬ ਨਹੀਂ ਠੀਕ ਹੋਣਾ ਚਾਹੁੰਦੇ ਨਾ, ਤੁਹਾਨੂੰ ਕੋਈ ਵੀ ਠੀਕ ਨਹੀਂ ਕਰ ਸਕਦਾ। ਵਾਹ, ਯਾਨੀ ਸਭ ਤੋਂ ਪਹਿਲੇ ਤੁਹਾਨੂੰ ਆਪਣਾ ਆਪ ਇਰਾਦਾ ਬਣਾਉਣਾ ਪਏਗਾ। ਆਪਣਾ ਆਪ ਇਰਾਦਾ ਕਿ ਤੁਸੀਂ ਠੀਕ ਵੀ ਹੋਣਾ, ਜਾਂ ਹੀ ਤਰੀਕੇ ਰਹਿਣਾ ਵਾ, ਜਾਂ ਹੀ ਡਿਪਰੈਸ਼ਨ ਦੀਆਂ ਗੋਲੀਆਂ, ਜਾਂ ਹੀ ਉਦਾਸੀ 'ਚ ਰਹਿਣਾ ਵਾ। ਆਪਣੇ ਆਪ ਨੂੰ ਬਦਲੋ। ਬਿਲਕੁਲ। ਅੱਛਾ, ਅੱਜ ਕੱਲ ਇੱਕ ਹੋਰ ਬੜਾ ਮਸਲਾ ਹੈ, ਜਦੋਂ ਦਾ ਸੋਸ਼ਲ ਮੀਡੀਆ ਆ ਗਿਆ, ਜਦੋਂ ਤੋਂ ਟੈਕਨੋਲੋਜੀ ਬਹੁਤ ਤਰੱਕੀ ਕਰ ਗਈ ਹੈ, ਸਾਡੇ ਬੱਚੇ ਵਿਗੜ ਗਏ ਆ ਜਾਂ ਸਾਡੇ ਪੇਰੈਂਟਸ ਨੂੰ ਤਰਬੀਅਤ ਤੇ ਪਰਵਰਿਸ਼ ਕਰਨਾ ਭੁੱਲ ਗਈ ਹੈ? ਅਗਰ ਗੱਲ ਕਰਾਂ ਤੇ ਵਾਲਿदैन ਦੀ ਗੱਲ ਕਰਦੀ ਹਾਂ। ਸਾਡੇ ਵੀ ਵਾਲਿदैन ਸੀ। ਹਾਂ, ਇੱਕ ਐਗਜ਼ਾਮਪਲ ਦਿੰਦੀ ਹਾਂ। ਇੱਕ ਫੈਕਟਰੀ ਆ, ਬੜੀ ਕਾਫੀ ਸਾਲਾਂ ਤੋਂ ਬਿਸਕਿਟ ਬਣਾ ਰਹੀ ਆ, ਲੇਕਿਨ ਹੁਣ ਚੰਦ ਸਾਲਾਂ ਤੋਂ ਬਿਸਕਿਟ ਜਿਹੜੇ ਆ ਨਾ ਉਹ ਸਹੀ ਨਹੀਂ ਬਣ ਰਹੇ। ਠੀਕ ਹੈ, ਫੁਰਫੁਰੇ ਬਣ ਰਹੇ ਆ। ਪਹਿਲੇ ਸਾਲਾਂ 'ਚ ਬਿਸਕਿਟ ਬਹੁਤ ਅੱਛੇ, ਕੁਆਲਿਟੀ ਅੱਛੀ ਸੀ, ਖਸਤਾ ਸੀ। ਕਸੂਰ ਕਿਹਦਾ? ਬਿਸਕਿਟ ਦਾ। ਹਾਂ, ਫੈਕਟਰੀ ਦਾ। ਇਸੀलिए ਕਸੂਰ ਕਿਹਦਾ? ਵਾਲਿदैन ਦਾ। ਬੱਚਿਆਂ ਦੀ ਹਮੇਸ਼ਾ ਅੱਛੀ ਤੇ ਬੁਰੀ ਆਦਤ ਦੇ ਪਿੱਛੇ ਹਮੇਸ਼ਾ ਵਾਲਿदैन ਆ। ਅੱਜ ਕੱਲ ਵਾਲਿदैन ਕੀ ਆ, ਮਦਰਸ ਆ, ਜਨਜ਼ੀ ਮਦਰ ਆ, ਥੋੜਾ ਪਿੱਛੇ ਚਲ ਜਾਈਏ, ਕੁਛ ਵੀ ਆ, ਆਪਣਾ ਮੀ ਟਾਈਮ ਚਾਹੀਦਾ। ਬੱਚਿਆਂ ਨੂੰ ਟਾਈਮ ਨਹੀਂ ਦੇਣਾ। ਬੱਚਿਆਂ ਨੂੰ ਕੱਲਾ ਪੈਦਾ ਤਾਂ ਨਹੀਂ ਕਰਨਾ, ਉਹਨਾਂ ਦੀ ਤਰਬੀਅਤ ਵੀ ਕਰਨੀ। ਮਦਰ ਦਾ ਆ ਵਾ, ਡਾਕਟਰ ਮੈਂ ਘਰ ਜਾ ਕੇ ਇਹਨੂੰ ਕਿੱਦਾਂ ਕੰਮ ਕਰਾਵਾਂ, ਮੈਂ ਤਾਂ ਆਪਣਾ ਵਾ, ਮੈਂ ਆਪਣੀ ਦੋਸਤਾਂ ਨਾਲ ਜਾਣਾ ਵਾ, ਮੈਂ ਕਲੱਬ ਜਾਣਾ, ਮੈਂ ਜਿਮ ਜਾਣਾ। ਵੇ ਨਿਆਣੇ ਨੂੰ ਤਾਂ ਸਾਂਭ ਲਾ, ਫੇਰ ਹੀ ਕਿਤੇ ਜਾਏ। ਆਹ ਟਿਪੀਕਲ ਫਤੀਆ ਨਿਕਲਿਆ, ਵੇ ਨਿਆਣੇ ਨੂੰ ਤਾਂ ਸਮਝਾਉਣ ਲੈ, ਸਾਂਭ ਲੈ। ਸੱਚ ਵਾਹ, ਵਧੀਆ, ਬਹੁਤ ਕਿਊਟ ਲੱਗੇ ਹੋ ਤੁਸੀਂ। ਗੁੱਸਾ ਆਉਂਦਾ ਹੈ ਬਈ, ਤੂੰ ਥੈਰੇਪੀ ਕਰਾ ਰਹੀ ਆ, ਫੀਸਾਂ ਭਰ ਰਹੀ ਆ, ਤੂੰ ਨਿਆਣੇ ਨੂੰ ਤਾਂ ਕਰ, ਫਿਰ ਹੀ ਠੀਕ ਹੋ। ਕਿਸ ਤਰ੍ਹਾਂ ਮਤਲਬ ਕਰਨਾ ਹੈ? ਫਿਰ ਮੋਟੀਵੇਟ ਜਿਹੜੀ ਥੈਰੇਪੀ ਆ ਉਹ ਬੱਚੇ ਦੀ ਨਹੀਂ, ਮਦਰ ਦੀ ਕੀਤੀ ਆ ਕਿ ਮਦਰ ਤੂੰ ਠੀਕ ਹੋ, ਬੱਚਾ ਆਟੋਮੈਟਿਕਲੀ ਠੀਕ ਹੋ ਜਾਏ। ਅੱਛਾ, ਇੱਕ ਹੋਰ ਬੜਾ ਮਸਲਾ ਹੈ, ਜਦੋਂ ਮੈਂ ਸਕੂਲ ਸੀ ਨਾ ਉਦੋਂ ਇਹ ਰੂਲ ਆ ਗਿਆ ਸੀ, ਮਾਰ ਨਹੀਂ ਪਿਆਰ। ਤੇ ਆਈ ਥਿੰਕ ਇਹ ਅੱਛੀ ਚੀਜ਼ ਵੀ ਆ। ਜੇ ਅਸੀਂ ਮਗਰਬ ਦੀ ਤਰਫ ਵੇਖੀਏ ਤੇ ਵਾਕਈ ਬੱਚਿਆਂ ਨੂੰ ਹੱਥ ਵੀ ਨਹੀਂ ਲਗਾ ਸਕਦੇ, ਬਟ ਸਾਡੇ ਇੱਥੇ ਕਹਿੰਦੇ ਕਿ ਉਸਤਾਦ ਜੀ ਇਹਦੀਆਂ ਲੱਤਾਂ ਭੰਨ ਦਿਓ, ਇਹਦੀਆਂ ਹੱਡੀਆਂ ਤੋੜ ਦਿਓ, ਇਹਦੇ ਵਾਪਸ ਹੱਡੀਆਂ ਹੀ ਆਉਣੀਆਂ ਚਾਹੀਦੀਆਂ। ਸਾਡੇ ਮਾਪਿਓ ਇੰਝ ਦੇ ਸੀ ਤੇ ਅੱਜ ਕੱਲ ਵੀ ਪਿੰਡਾਂ ਚ ਇੰਦੇ ਮਾਪਿਓ ਹੁੰਦੇ, ਸ਼ਹਿਰ ਦੇ ਫਿਰ ਥੋੜਾ ਕੰਟਰੋਲ ਕਰ ਲੈਂਦੇ ਨੇ। ਤੇ ਇਹ ਦੱਸੋ ਕਿ ਜਿੱਦਾਂ ਕਹਿੰਦੇ ਨਾ ਮਾਪੇ ਕਹਿੰਦੇ ਅਸੀਂ ਵੀ ਬੜੀਆਂ ਮਾਰਾਂ ਖਾਦੀਆਂ, ਸਾਨੂੰ ਕੁਝ ਨਹੀਂ ਹੋਇਆ ਤੇ ਇਸ ਬੱਚੇ ਨੂੰ ਕੀ ਹੋਏਗਾ। ਮਾਰਨਾ ਅੱਛੀ ਗੱਲ ਹੈ ਬੱਚੇ ਨੂੰ? ਅੱਛਾ, ਮੈਂ ਵੀ ਆਹੀ ਕਹਿੰਦੀ ਹਾਂ ਕਿ ਬੱਚੇ ਨੂੰ ਮਾਰਨਾ ਨਹੀਂ ਆ, ਸਜ਼ਾ ਦੇਣੀ ਆ। ਵਰਬਲੀ ਦੇ ਦਿਓ, ਪਨਿਸ਼ਮੈਂਟ ਦੇ ਦਿਓ, ਕੁਛ ਵੀ ਦੇ ਦਿਓ, ਬੱਚੇ ਨੂੰ ਸਜ਼ਾ ਦੇ ਦਿਓ, ਲੇਕਿਨ ਮਾਰੋ ਨਾ, ਫਿਜ਼ੀਕਲ ਅਬਿਊਜ਼ ਨਾ ਕਰੋ। ਅੱਜ ਕੱਲ ਦੇ ਤਾਂ ਬੱਚੇ ਇੰਨੇ ਤੇਜ਼ ਆ ਕਿ ਕੇਸ ਆਇਆ ਮੇਰੇ ਕੋ, ਉਹ 'ਚ ਮਦਰ ਵੀ ਸੀ ਤੇ ਉਹ ਬੱਚੀ ਵੀ ਸੀ। ਬੱਚੀ ਕਹਿ ਰਹੀ ਸੀ ਕਿ ਜਿਹੜੀ ਕਲਾਸ ਦੀ ਟੀਚਰ ਆ ਉਹਨੇ ਮੈਨੂੰ ਮਤਲਬ ਕਿਹਾ ਕਿ ਤੂੰ ਪਿੱਛੇ ਜਾ ਕੇ ਬੈਠ ਜਾ। ਉਹਨੇ ਮੇਰੀ ਇਨਸਲਟ ਕੀਤੀ, ਉਹਨੂੰ ਕਿਹਾ ਰਿਟਨ ਫਾਰਮ 'ਚ ਮੇਰੇ ਕੋ ਮਾਫੀ ਮੰਗੇ।
ਕੇ ਕਿਆ ਉਹਦੀ ਜ਼ਿੱਦ ਸੀ ਤੇ ਉਹ ਮਦਰ ਨੂੰ ਫੋਰਸ ਕਰ ਰਹੀ ਸੀ ਕਿ ਜਾਵੇ ਟੀਚਰ ਨੂੰ ਤੇ ਇਹਨਾਂ ਗੱਲ ਕਰੇ। ਫਿਰ ਮਦਰ ਗਈ ਤੇ ਬੱਚੀ ਫਿਰ ਉਹ ਸਕੂਲ ਗਈ ਕਿ ਬੱਚਿਆਂ ਦੀ ਇੰਨੀ ਡਿਮਾਂਡ ਆ ਜਿਹੜੀ ਜਨ ਜ਼ਲਫਾ ਕਿ ਸਾਡਾ ਦੌਰ ਸੀ ਕੁਝ ਵੀ ਨਹੀਂ ਮਾਂ ਪਿਓ ਨੂੰ ਦੱਸਦੇ, ਉਹਨਾਂ ਨੇ ਕਹਿਣਾ ਹੋਰ ਫੜਕਾਓ ਇਹਨਾਂ ਨੂੰ, ਗਲਤੀ ਇਹਨਾਂ ਦੀ ਹੋਣੀ ਆ। ਲੇਕਿਨ ਹੁਣ ਨਹੀਂ, ਹੁਣ ਦੇ ਬੱਚੇ ਬਹੁਤ ਜ਼ਿਆਦਾ ਕਿ ਜ਼ਿਆਦਾ ਹੋ ਗਿਆ। ਮੈਂ ਵੀ ਮਦਰਸ ਨੂੰ ਆਹੀ ਕਹਿੰਦੀ ਕਿ ਬੱਚਿਆਂ ਨੂੰ ਮਾਰੋ ਨਾ, ਲੇਕਿਨ ਇਹਨਾਂ ਕੋ ਇਹਨਾਂ ਦੀ ਫੇਵਰੇਟ ਚੀਜ਼ ਲੈ ਲਓ, ਬੱਚੇ ਦਾ ਫੇਵਰੇਟ ਕੋਈ ਟੁਆਏ ਆ ਕੋਈ ਖਾਣੇ ਦੀ ਚੀਜ਼ ਆ ਉਹ ਬੱਚੇ ਕੋ ਲੈ ਲਓ, ਲੇਕਿਨ ਮਾਰੋ ਨਾ। ਮਾਰ ਦੀ ਵਜ੍ਹਾ ਨਾਲ ਬੱਚੇ ਜ਼ਿਆਦਾ ਵਿਗੜਦੇ ਆ। ਫਤਿਆ ਛੋਟਾ ਬੱਚਾ ਹੈ, ਹੁਣ ਆਫ ਕੋਰਸ ਅਸੀਂ ਉਹਨੂੰ ਮਾਰ ਨਹੀਂ ਸਕਦੇ, ਸੋਹਣਾ ਇੰਨਾ ਲੱਗਦਾ, ਬਟ ਜੇ ਉਹ ਬਾਰ-ਬਾਰ ਕਿਸੇ ਚੀਜ਼ ਦੀ ਜ਼ਿੱਦ ਕਰ ਰਿਹਾ, ਉਹਨੂੰ ਇੱਕ ਟੁਆਏ ਚਾਹੀਦਾ ਹੀ ਚਾਹੀਦਾ, ਜਾਂ ਉਹ ਕੁਝ ਬਾਹਰੋਂ ਖਾਣਾ ਚਾਹੁੰਦਾ, ਉਹਨੂੰ ਫਰਾਈਜ਼ ਚਾਹੀਦੇ, ਉਹਨੂੰ 버ਗਰ ਪੀਜ਼ਾ ਚਾਹੀਦਾ, ਬਟ ਅਸੀਂ ਉਹਨੂੰ ਨਹੀਂ ਦੇਣਾ, ਤੇ ਆਸਾਨ ਹੱਲ ਕੀ ਹੈ? ਉਹਨੂੰ ਅਸੀਂ ਕਿੰਜ ਰੋਕ ਸਕਦੇ ਹਾਂ ਕਿ ਉਹ ਚਿੜਚਿੜਾ ਵੀ ਨਾ ਹੋਵੇ, ਜ਼ਿੱਦੀ ਵੀ ਨਾ ਹੋਵੇ, ਤੇ ਸਾਡੀ ਗੱਲ ਵੀ ਮੰਨ ਲਵੇ। ਅੱਛਾ, ਛੋਟੀ ਏਜ ਤੋਂ ਹੀ ਨਾ ਬੱਚਿਆਂ ਦੀ ਤਰਬੀਅਤ ਕਰੀਦੀ ਆ। ਅੱਜ ਕੱਲ ਦੇ ਮਾਪੇ ਨੋ ਡਾਊਟ ਸਾਡੇ ਮਾਪੇ ਵੀ ਹਰ ਚੀਜ਼ ਸਾਨੂੰ ਲੈ ਕੇ ਦੇ ਸਕਦੇ ਸੀ, ਲੇਕਿਨ ਮੈਂ ਮਦਰਸ ਨੂੰ ਆਹੀ ਕਹਿੰਦੀ ਆ ਕਿ ਤੁਸੀਂ ਬੱਚਿਆਂ ਨੂੰ ਥੋੜੀ ਡਿਲੇ ਕਰਨੇ ਦੀ ਆਦਤ ਪਾਣੀ ਆ ਕਿ ਤੁਸੀਂ ਪੀਜ਼ਾ 버ਗਰ ਹਰ ਚੀਜ਼ ਬੱਚਿਆਂ ਨੂੰ ਪ੍ਰੋਵਾਈਡ ਕਰ ਸਕਦੇ ਆ। ਲੇਕਿਨ ਤੁਸੀਂ ਅਗਰ ਇੱਕ ਬੱਚਾ ਜ਼ਿੱਦ ਤੇ ਅਟਕ ਗਿਆ ਨਾ ਕਿ ਆ ਲੈਣਾ ਵਾ ਆ ਲੈਣਾ, ਫਿਰ ਤਾਂ ਬੱਚਾ ਹਮੇਸ਼ਾ ਰੋਊਗਾ ਤੇ ਆਪਣਾ ਬਿਹੇਵੀਅਰ ਕਰ ਲੂਗਾ ਕਿ ਮੈਂ ਰੋਊਂਗਾ ਤੇ ਮੈਨੂੰ ਆ ਚੀਜ਼ ਮਿਲ ਜੂਗੀ, ਜਾਂ ਮੈਂ ਆਪਣੇ ਆਪ ਨੂੰ ਸ਼ਾਊਟ ਕਰੂੰਗਾ ਮੈਨੂੰ ਮਿਲ ਜੂਗੀ। ਇੱਕ ਬੱਚਾ ਆਇਆ ਸੀ ਛੋਟਾ ਆ, ਉਹ ਆਪਣੇ ਆਪ ਨੂੰ ਉਹਨਾਂ ਦੀਵਾਰ 'ਚ ਮਾਰਦਾ ਸੀ ਤੇ ਉਹਦੀ ਮੰਮਾ ਉਹਦੀ ਗੱਲ ਮਾਰ ਦਿੰਦੀ ਸੀ। ਇਹ ਤੁਹਾਡਾ ਪੇਸ਼ੈਂਟ ਸੀ? ਓਹੋ, 5 ਸਾਲ ਦਾ ਉਹ ਬੱਚਾ ਸੀ। ਉਹਨੂੰ ਆ ਪਤਾ ਸੀ ਕਿ ਮੈਂ ਕੋਈ ਚੀਜ਼ ਬਣਵਾਉਣੀ ਹੈ, ਮੈਂ ਆਪਣਾ ਸਿਰ ਦੀਵਾਰ ਨਾ ਮਾਰਨਾ, ਮੰਮਾ ਨੇ ਮੇਰੀ ਗੱਲ ਮੰਨ ਲੈਣੀ। ਫਿਰ ਉਹਦੀ ਮਦਰ ਨੂੰ ਕਿਹਾ ਕਿ ਤੁਸੀਂ ਉਹਦਾ ਆਪ ਰਵੱਈਆ ਰੋਕਣਾ ਵਾ। ਕੋਈ ਵੀ ਚੀਜ਼ ਜਿਹੜੀ ਆ ਨਾ ਤੁਸੀਂ ਬੇਸ਼ੱਕ ਨੋ ਡਾਊਟ ਲੈ ਕੇ ਵੀ ਦੇ ਸਕਦੇ ਹੋ, ਡਿਲੇ ਕਰੋ। ਫੋਰ ਐਗਜ਼ਾਮਪਲ ਬੱਚੇ ਦਾ ਦਿਲ ਕਰ ਰਿਹਾ ਪੀਜ਼ਾ ਖਾਣਾ, ਉਹਨੂੰ ਕਹੋ ਕਿ ਅੱਜ ਤੂੰ ਆ ਘਰ ਦਾ ਖਾਣਾ ਖਾ ਲਾ, ਕੱਲ ਨੂੰ ਤੈਨੂੰ ਪੀਜ਼ਾ ਖਿਲਾ ਦੂੰਗਾ। ਕਿ ਅਗਰ ਬੱਚਾ ਇਸ 'ਚ ਰੋ ਰਿਹਾ ਜ਼ਿੱਦ ਕਰ ਰਿਹਾ ਤਾਂ ਕੋਈ ਨਹੀਂ, ਲੇਕਿਨ ਤੁਸੀਂ ਉਸ ਵੇਲੇ ਉਹਦੀ ਜ਼ਿੱਦ ਪੂਰੀ ਨਹੀਂ ਕਰਨੀ, ਬਾਅਦ ਚੋਂ ਕਰ ਲਓ। ਕਿਉਂਕਿ ਇਸੇ ਤਰ੍ਹਾਂ ਬੱਚਿਆਂ ਨੂੰ ਹਰ ਚੀਜ਼ ਮੰਗਣੇ ਤੋਂ ਪਹਿਲੇ ਦੇ ਦੇਈ ਜਾਂਦੀ ਹੈ ਤੇ ਬੱਚੇ ਜੋ ਫਿਰ ਆ ਬਿਹੇਵੀਅਰ ਪੁਖਤਾ ਹੋ ਜਾਂਦਾ, ਕਹਿੰਦਾ ਕਿ ਨਹੀਂ ਮੈਨੂੰ ਹਰ ਚੀਜ਼ ਦਵੋ। ਫਿਰ ਅੱਛਾ, ਬੱਚਿਆਂ ਦਾ ਜਿਹੜਾ ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿ ਦੇਖ ਤੇਰੇ ਚਾਚੇ ਦੇ ਬੱਚੇ ਨੇ, ਮੁੰਡੇ ਨੇ ਇੰਨੇ ਚੰਗੇ ਨੰਬਰ ਲੈ ਲਏ, ਦੇਖ ਤੇਰੀ ਫੁੱਫੋ ਦੀ ਕੁੜੀ ਨੇ ਇਹ ਕਰ ਦਿੱਤਾ, ਤੇਰੀ ਖਾਲਾ ਦੇ ਬੇਟੇ ਨੇ ਇਹ ਕਰ ਦਿੱਤਾ, ਤੇ ਇਹ ਕੰਪੈਰੀਜ਼ਨ ਸਹੀ ਹੈ? ਇਹ ਮੋਟੀਵੇਸ਼ਨ ਵਾਸਤੇ ਚੰਗੀ ਚੀਜ਼ ਹੈ ਜਾਂ ਨਹੀਂ? ਅੱਛਾ, ਕੰਪੈਰੀਜ਼ਨ ਜਿਹੜੇ ਸੀ ਨਾ ਸਾਡੇ ਮਾਪੇ ਕਰਦੇ ਸੀ, ਹੁਣ ਜਿਹੜੀਆਂ ਅਗਲੀਆਂ ਨਾ ਉਹਨਾਂ ਦੇ ਵੱਡੇ ਅਸੀਂ ਹੋਣਗੇ, ਅਸੀਂ ਨਹੀਂ ਕਰਾਂਗੇ। ਸਾਨੂੰ ਨਹੀਂ ਪਤਾ ਕਿਸੇ ਦੇ ਕੀ ਚੱਲ ਰਿਹਾ ਕੀ ਨਹੀਂ, ਕਿਉਂਕਿ ਲੋਕ ਆਪਣੀ ਜ਼ਿੰਦਗੀ 'ਚ ਇੰਨੀਆਂ ਟੈਨਸ਼ਨਾਂ ਹੋਣੀਆਂ। ਜਿਹੜੇ ਸਾਡੇ ਸੀ ਨਾ ਪੁੱਪੋ ਚਾਚੂ ਕੇ, ਉਹ ਕਰਦੇ ਸੀ ਕਿ ਉਹਦੇ ਬੱਚੇ ਦੇ ਇੰਨੇ ਨੰਬਰ ਆ ਗਏ, ਇਹਦੇ ਨੰਬਰ ਕਿਉਂ ਘੱਟ ਹੈ, ਉਹਦੇ ਕਿਉਂ ਆਵੇ। ਅੱਜ ਕੱਲ ਆ ਕੰਪੈਰੀਜ਼ਨ ਦਾ ਦੌਰ ਘੱਟ ਹੋ ਗਿਆ ਵਾ। ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਮਦਰਸ ਆ ਨਾ ਉਹ ਕਰਦੀਆਂ ਵਾ ਕਿ ਉਹਦਾ ਬੱਚਾ 5 ਸਾਲ ਦਾ ਵਾ, ਬੋਲਦਾ ਮੇਰਾ ਕਿਉਂ ਨਹੀਂ ਬੋਲਦਾ। ਉਹਨਾਂ ਨੂੰ ਆਹੀ ਕਹੀਦਾ ਵਾ ਕਿ ਤੁਸੀਂ ਆਪਣੇ ਬੱਚੇ ਨੂੰ ਦੂਸਰੇ ਨਾਲ ਕੰਪੇਅਰ ਨਹੀਂ ਕਰਨਾ, ਕਿ ਅਗਰ ਉਹਨਾਂ ਦਾ 5 ਸਾਲ ਦਾ ਤਾਂ ਕੋਈ ਗੱਲ ਨਹੀਂ, ਉਹਨਾਂ 'ਚ ਕੋਈ ਹੋਰ ਰਵੱਈਏ ਦਾ ਇਸ਼ੂ ਹੋਣਾ ਵਾ। ਅਗਰ ਆ ਡਿਲੇ ਸਪੀਚ ਤਾਂ ਕੋਈ ਗੱਲ ਨਹੀਂ, ਇਹ ਬਾਕੀ ਚੀਜ਼ਾਂ ਤਾਂ ਇਹਦੀਆਂ ਬਿਹਤਰ ਆ। ਕੰਪੈਰੀਜ਼ਨ ਜੇ ਕਰਨਾ ਤਾਂ ਦੂਸਰੇ ਤਰੀਕੇ ਨਾਲ ਕਰੋ ਕਿ ਤੁਹਾਡੇ ਬੱਚੇ 'ਚ ਕੀ ਕੁਆਲਿਟੀ ਹੈ ਤੇ ਦੂਸਰੇ 'ਚ ਕੀ ਆ। ਹਮੇਸ਼ਾ ਨੰਬਰਾਂ 'ਚ ਅੱਛਾ ਬੱਚਾ ਜ਼ਰੂਰੀ ਨਹੀਂ ਕਿ ਪ੍ਰੈਕਟੀਕਲ ਲਾਈਫ 'ਚ ਵੀ ਅੱਛਾ ਹੋਵੇ। ਅਕਸਰ ਦੇਖਿਆ ਵਾ ਬਹੁਤ ਜ਼ਿਆਦਾ ਟੌਪਰ ਆ ਲੇਕਿਨ ਨੀਚੇ ਆ, ਤੇ ਅਕਸਰ ਫੇਲੀਅਰ ਬੱਚੇ ਉੱਪਰ ਆ। ਨੰਬਰਾਂ ਨਾਲ ਕਦੀ ਕੰਪੈਰੀਜ਼ਨ ਨਹੀਂ ਕਰਨਾ ਬੱਚਾ। ਸਹੀ। ਬੱਚਿਆਂ ਦੇ ਵਿੱਚ ਕੌਨਫੀਡੈਂਸ ਕਿਸ ਤਰ੍ਹਾਂ ਲੈ ਕੇ ਆ ਸਕਦੇ ਆ? ਅਗਰ ਬੱਚਿਆਂ 'ਚ ਜੋ ਹੈ ਕੌਨਫੀਡੈਂਸ ਦੋ ਤਰੀਕੇ ਨਾਲ ਅਕਸਰ ਹੁੰਦਾ ਕਿ ਬੱਚੇ ਸੋਸ਼ਲ ਬਾਤ ਨਹੀਂ ਕਰ ਪਾਉਂਦੇ ਕਿਸੇ ਨਾਲ, ਸੋਸ਼ਲ ਐਂਜ਼ਾਈਟੀ ਆ ਇੱਕ ਦੂਸਰੇ ਨਾਲ। ਕਲਾਸ ਦੇ ਟੌਪਰ ਆ ਬਟ ਕਿਸੇ ਦੇ ਸਾਹਮਣੇ ਖੜਾ ਕਰ ਦੋ, ਉਹਨਾਂ ਦੀ ਬੋਡੀ ਕੰਬਣਾ ਸ਼ੁਰੂ ਹੋ ਜਾਂਦੀ ਹੈ, ਗੱਲ ਨਹੀਂ ਹੋ ਪਾਉਂਦੀ, ਪਸੀਨੇ ਆਉਣਾ ਸ਼ੁਰੂ ਹੋ ਜਾਂਦੇ, ਤੇ ਫਿਰ ਫਾਇਦਾ ਉਹ ਸਟਾਪ। ਅੱਜ ਕੱਲ ਬਹੁਤ ਜ਼ਿਆਦਾ ਕਾਮਨ ਆ। ਅੱਜ ਕੱਲ ਇੱਕ ਮੈਂ ਸੁਣਾਉਂਦੀ ਹਾਂ, ਮੁੰਡਾ ਸੀ 21 ਸਾਲ ਦਾ, ਤੇ ਆਇਆ ਤੇ ਮੈਨੂੰ ਕਹਿੰਦਾ ਮੈਡਮ ਮੇਰਾ ਕੋਈ ਦੋਸਤ ਨਹੀਂ ਹੈ। ਮੈਂ ਕਿਹਾ ਮੇਰਾ ਕੋਈ ਦੋਸਤ ਨਹੀਂ। ਮੈਂ ਕਿਹਾ ਸੋਸ਼ਲ ਮੀਡੀਆ ਚਲਾਉਂਦਾ? ਕਹਿੰਦਾ ਚਲਾਉਂਦਾ। ਮੈਂ ਕਿਹਾ ਇੰਸਟਾਗ੍ਰਾਮ? ਕਹਿੰਦਾ ਹਾਂਜੀ ਮੈਡਮ 1 ਮਿਲੀਅਨ ਫਾਲੋਅਰਸ ਆ। ਇੰਸਟਾ ਤੇ 1 ਮਿਲੀਅਨ ਆ, ਲੇਕਿਨ ਰੀਅਲ ਲਾਈਫ 'ਚ ਕੋਈ ਨਹੀਂ ਉਹਨੂੰ ਜਾਣਦਾ। ਕੋਈ ਫੇਮਸ ਪਰਸਨੈਲਿਟੀ ਹੈ? ਫੇਮਸ ਪਰਸਨੈਲਿਟੀ ਸੀ ਕੋਈ, ਹੁਣ ਮੈਂ ਨਾਮ ਨਹੀਂ ਦੱਸ ਸਕਦੀ, ਇੱਕ ਮਤਲਬ ਪ੍ਰਾਈਵੇਸੀ ਹੁੰਦੀ ਆ। ਤੇ ਉਹਨੇ ਆ ਦੱਸਿਆ ਕਿ ਉਹਨੂੰ ਵੈਸੇ ਕੋਈ ਨਹੀਂ ਜਾਣਦਾ, ਲੇਕਿਨ ਉੱਦਾਂ ਉਹਦਾ 1 ਮਿਲੀਅਨ ਫਾਲੋਅਰਸ ਆ। ਕਿ ਅਸੀਂ ਸੋਸ਼ਲ ਮੀਡੀਆ 'ਚ ਪੂਰੀ ਦੁਨੀਆ ਜਾਣਦੀ ਆ, ਲੇਕਿਨ ਰੀਅਲ ਲਾਈਫ 'ਚ ਕੋਈ ਨਹੀਂ। ਤੁਸੀਂ ਰੀਅਲ ਲਾਈਫ 'ਚ ਕਿਸੇ ਨਾਲ ਗੱਲ ਹੀ ਨਹੀਂ ਕਰਨੀ, ਕਿਸੇ ਨਾਲ ਬਾਤਚੀਤ ਹੀ ਨਹੀਂ ਕਰਨੀ, ਤੇ ਕੌਨਫੀਡੈਂਸ ਕਿੱਦਾਂ ਆਊਗਾ? ਆਪਣੇ ਬੱਚਿਆਂ ਨੂੰ ਸੋਸ਼ਲ ਕਰੋ। ਹੁਣ ਇੱਕ ਪੇਸ਼ੈਂਟ ਆਈ, ਮੈਡਮ ਸਾਡੀ ਜ਼ਾਤ ਰਾਈ ਆ, ਅਸੀਂ ਰਾਣੇ ਆ, ਅਸੀਂ ਜਿਹੜੇ ਨਾ ਬਾਕੀ ਜ਼ਾਤਾਂ 'ਚ ਨਹੀਂ ਖੇਲਦੇ। ਅੱਛਾ, ਆਪਣੇ ਅਸੀਂ ਬੱਚਿਆਂ ਨੂੰ ਬਾਕੀ ਜ਼ਾਤਾਂ 'ਚ ਖੇਲਣ ਨਹੀਂ ਦਿੰਦੇ। ਮੈਂ ਕਿਹਾ ਫਿਰ ਤਦੀ ਤੁਹਾਡੇ ਬੱਚੇ ਸਕੂਲ 'ਚ ਕਿਸੇ ਨਾਲ ਨਹੀਂ ਖੇਲਦੇ ਕਿ ਤੁਸੀਂ ਉਹਨਾਂ ਦਾ ਮਾਈਂਡ ਸੈਟ ਹੀ ਬਣਾਤਾ ਵਾ ਕਿ ਆਪਣੀ ਜ਼ਾਤ ਤੋਂ ਇਲਾਵਾ ਕਿਸੇ ਨਾਲ ਗੱਲਬਾਤ ਨਹੀਂ ਕਰਨੀ, ਉਸ ਤੋਂ ਇਲਾਵਾ ਨਹੀਂ ਤੁਸੀਂ ਕਿਸੇ ਨਾਲ ਕਰਨਾ। ਮੈਂ ਕਿਹਾ ਇਸੇ ਲਈ ਤੁਹਾਡੇ ਬੱਚਿਆਂ ਦੀ ਫਿਰ ਸਕੂਲ 'ਚ ਕਿਸੇ ਨਾਲ ਨਹੀਂ ਪਾਉਂਦੇ। ਮੈਂ ਕਿਹਾ ਬੱਚਿਆਂ ਨੂੰ ਕਾਮਨ ਕਰੋ, ਆਮ ਕਰੋ, ਸੋਸ਼ਲ ਕਰੋ, ਤਦੀ ਤਾਂ ਉਹਨਾਂ ਦਾ ਕੌਨਫੀਡੈਂਸ ਜ਼ਿਆਦਾ ਹੋਊਗਾ। ਬਿਲਕੁਲ। ਲੇਕਿਨ ਇੱਕ ਹੋਰ ਮਸਲਾ ਵੀ ਹੈ ਨਾ, ਹਾਲਾਤ ਤੁਹਾਡੇ ਸਾਹਮਣੇ ਨੇ, ਕੈਸੇ ਅਜੀਬੋ ਗਰੀਬ ਕੇਸਿਸ ਸਾਡੇ ਕੋਲ ਆਉਂਦੇ ਪਏ ਨੇ ਕਿ ਸਾਡੇ ਘਰ ਦਾ ਬੱਚਾ ਆਫ ਕੋਰਸ ਆਪਣੇ ਨਾਲ ਵਾਲੇ ਹਮਸਾਏ ਤੇ ਟਰਸਟ ਕਰਦਾ ਹੈ, ਅਸੀਂ ਵੀ ਭੇਜ ਦਈਦਾ ਹੈ, ਬੱਚਾ ਵੀ ਚਲੇ ਜਾਂਦਾ ਹੈ ਉਹਨਾਂ ਦੇ ਘਰ, ਤੇ ਅੱਲਾ ਮਾਫ ਕਰੇ, ਬੁਰੇ ਵਕਤ ਤੋਂ ਬਚਾਏ। ਫਿਰ ਉਹ ਐਂਡ ਬੜਾ ਅਜੀਬੋ ਗਰੀਬ, ਅੱਜ ਕੱਲ ਤੇ ਬਹੁਤ ਜ਼ਿਆਦਾ ਵਾਕਿਆਤ ਆਮ ਹੋ ਗਏ ਨੇ, ਤੇ ਫਿਰ ਟਰਸਟ ਕਿੰਜ ਕਰੀਏ? ਬੱਚੇ ਨੂੰ
ਉਹਨੂੰ ਸੋਸ਼ਲ ਵੀ ਕਰਨਾ ਹੈ ਤੇ ਇਹ ਡਰ ਖੌਫ ਵੀ ਨੇ ਸੋਸਾਇਟੀ ਦੇ, ਕੀ ਕਰੀਏ ਫਿਰ? ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਸੋਸ਼ਲ ਕਰਨਾ ਤੇ ਤੁਸੀਂ ਸਕੂਲ 'ਚ ਕਰੋ ਕਿ ਸਕੂਲ 'ਚ ਉਹਦੇ ਦੋਸਤ ਬਣਨ, ਸਮਝ ਆਈ? ਫਿਰ ਉਸ ਤੋਂ ਬਾਅਦ ਜਿਹੜੇ ਤੁਹਾਡੇ ਆਪਣੇ ਰਿਲੇਟਿਵਸ ਦੇ ਆ ਉਹਨਾਂ ਨਾਲ ਤਾਂ ਕਰੋ ਕਿ ਬੱਚਿਆਂ ਨਾਲ ਅਗਰ ਕਿਸੇ ਪਾਰਕ ਤੇ ਲੈ ਕੇ ਜਾ ਰਹੇ ਤੇ ਮਾਂ ਜਾਂ ਬਾਪ ਖੁਦ ਬੱਚੇ ਦੇ ਨਾਲ ਜਾਏ, ਬੱਚੇ ਨੂੰ ਅਕੇਲਾ ਕਦੀ ਨਾ ਲੈ ਕੇ ਜਾਏ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਅਸੀਂ ਨਹੀਂ ਕਰ ਸਕਦੇ ਕਿਸੇ ਤੇ ਯਕੀਨ। ਫਿਰ ਅਗਰ ਕੋਈ ਬੱਚਾ ਜੋ ਹੈ ਅਕੈਡਮੀ ਜਾ ਰਿਹਾ ਕਿਤੇ ਜਾ ਰਿਹਾ ਤਾਂ ਖੁਦ ਉਹਦੀ ਸੁਪਰਵੀਜ਼ਨ ਰੱਖੋ, ਲੇਕਿਨ ਆ ਨਹੀਂ ਕਿ ਉਹ ਸਿਰਫ ਇੱਕ ਹੀ ਜਦੋਂ ਵੀ ਆਇਆ ਮੋਬਾਈਲ ਦੇ ਨਾਲ ਹੀ ਚਿਪਕਿਆ, ਉਹਦੀ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੈਗੀ, ਆ ਵੀ ਗੱਲ ਨਹੀਂ ਸਹੀ। ਉਹਦੀ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਲਾਜ਼ਮੀ ਹੋਵੇ ਕਿ ਕਿੱਦਾਂ ਫੋਰ ਐਗਜ਼ਾਮਪਲ ਟਿਊਸ਼ਨ ਤੋਂ ਆਇਆ ਵਾ ਅਕੈਡਮੀ ਤੋਂ ਤਾਂ ਬਾਹਰ ਕਿਤੇ ਖੇਲਣ ਚਲੇ ਜਾਏ, ਉਹਦਾ ਮੂਡ ਚੇਂਜ ਹੋ ਜਾਵੇ ਤਾਂ ਕਿ ਉਹ ਬਿਹਤਰ ਤਰੀਕੇ ਨਾਲ ਫੀਲ ਕਰ ਸਕੇ। ਬਿਲਕੁਲ ਬਿਲਕੁਲ।